ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਮੇਰੀ ਮਾਂ ਮਰ ਗਈ ਏ। ਇਹ ਦਾਸਤਾਨ ਮੁਹੰਮਦ ਮਨੀਰ ਖਾਨ ਸ਼ੇਰਵਾਨੀ ਦੀ ਕਿਤਾਬ ਤਿਤਲੀਆਂ ਦੇ ਹਾਦਸੇ ਵਿੱਚੋਂ ਲਈ ਗਈ ਏ ਤੇ ਇਹਨੂੰ ਸ਼ੇਰੀ ਅੰਦਾਜ਼ ਵਿੱਚ ਢਾਲਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਤੇ ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਲਾਹੌਰ ਤੋਂ ਸਿਕੰਦਰ ਮਹਿਬੂਬ ਭੱਟੀ, ਸ਼ਾਇਰ ਯੂਸਫ ਯਾਰ, ਸਾਊਦੀ ਅਰਬ ਤੋਂ ਨਾਸਰ ਮਹਿਮੂਦ, ਯੂਨਾਨ ਤੋਂ ਅਸ਼ਫਾਕ ਅਹਿਮਦ, ਬੂਰੇਵਾਲਾ ਤੋਂ ਅਰਸ਼ਦ ਅੰਸਾਰੀ ਤੇ ਰਜ਼ਵਾਨ ਅੰਸਾਰੀ, ਹਰਿਆਣਾ ਇੰਡੀਆ ਤੋਂ ਜਗਜੀਤ ਸਿੰਘ, ਮੋੜ ਖੁੰਡੇ ਤੋਂ ਮਾਸਟਰ ਮੁਹੰਮਦ ਸਦੀਕ, ਸਿਆਲਕੋਟ ਤੋਂ ਮਾਸਟਰ ਮੁਹੰਮਦ ਨਵਾਜ਼ ਚੌਹਾਨ, ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ ਤੇ ਦਰਸ਼ਨ ਲਾਲ, ਜਸਵਿੰਦਰ ਸੰਧੂ, ਆਕਾਸ਼ ਬਰਾੜ, ਗੁਰਪ੍ਰੀਤ ਟੰਡਨ, ਹਰਦੀਪ ਸਿੰਘ ਸੰਧੂ ਮੋਗੇਵਾਲਾ, ਓਮ ਪ੍ਰਕਾਸ਼, ਰਮੇਸ਼ ਚੰਦਰ, ਪਿੰਤੂ ਕੰਬੋਜ, ਸੰਦੀਪ ਸਾਈਂ, ਸੁਰਿੰਦਰ ਪਾਲ, ਸੁਨੀਲ ਕੰਬੋਜ ਤੇ ਧੀਰਜ ਚੌਧਰੀ, ਇਟਲੀ ਤੋਂ ਜ਼ਫਰ ਬਬਲੀ ਭੱਟੀ, ਚੌਧਰੀ ਆਮਰ ਵਿਰਕ ਬਤਾਲੀਆ, ਸਪੇਨ ਤੋਂ ਸ਼ਬੀਰ ਹੁਸੈਨ ਆਜ਼ਾਦ, ਅਲਤਾਫ ਹੁਸੈਨ, ਕੈਨੇਡਾ ਤੋਂ ਬਿੱਲੂ ਸ਼ਾਹ, ਦੁਬਈ ਤੋਂ ਨੂਰ ਹੁਸੈਨ ਸ਼ਹੀਨ, ਇੰਗਲੈਂਡ ਤੋਂ ਗੁਜਰੀ ਲਾਲ ਸ਼ਹਿਜ਼ਾਦੀ ਤੇ ਮਲਕਾਏ ਆਲੀਆ। ਤੇ ਮੇਰੇ ਸੱਜਣੋ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਲਿਖਾਰੀ ਲਿਖਦਾ ਹੈ ਵੀ ਮੈਂ ਜਦੋਂ ਉਹਨੂੰ 500 ਰੁਪਈਆ ਦਿੱਤਾ ਤੇ ਉਹਦੀ ਖੁਸ਼ੀ ਦਾ ਕੋਈ ਹੱਦ ਬਣਾ ਨਾ ਰਿਹਾ। ਉਸ ਆਪਣੇ ਹੱਥ ਵਿੱਚ ਫੜੀ ਹੋਈ ਸੋਟੀ ਨੂੰ ਹੋਰ ਘੁੱਟ ਕੇ ਫੜ ਲਿਆ ਤੇ ਝੋਲੀ ਅੱਡ ਕੇ ਮੈਨੂੰ ਲੱਪੋ ਲੱਪ ਦੁਆਵਾਂ ਦੇਣ ਲੱਗ ਪਿਆ। ਪਰ ਉਹਦੀ ਖੁਸ਼ੀ ਝੱਟ ਹੈਰਾਨੀ ਵਿੱਚ ਬਦਲ ਗਈ ਜਦੋਂ ਮੈਂ ਉਹਨੂੰ ਪੁੱਛਿਆ ਕੀ ਮੈਂ ਤੇਰੀ ਫੋਟੋ ਲੈ ਲਵਾਂ। ਉਹਨੇ ਆਪਣੇ ਆਪ ਨੂੰ ਸਿੱਧਾ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤੇ ਝਪਦੇ ਹੀ ਆਪਣੇ ਅਣਧੋਤੇ ਮੂੰਹ ਤੇ ਸਾਫੇ ਦਾ ਪੱਲਾ ਫੇਰਿਆ, ਆਪਣੇ ਝੜਦੇ ਹੋਏ ਥੋੜੇ ਜਿਹੇ ਰਹਿ ਗਏ ਵਾਲਾਂ ਵਿੱਚ ਉਂਗਲਾਂ ਨਾਲ ਕੰਘੀ ਕੀਤੀ ਤੇ ਆਪਣੇ ਵੱਲੋਂ ਤਿਆਰ ਹੋ ਕੇ ਕਹਿਣ ਲੱਗਾ, ਲੈ ਲਓ ਜੀ ਫੋਟੋ। ਉਹਦੀ ਇਸ ਨਿਮਰਤਾ ਦੇ ਮਗਰ ਜਿਹੜੀ ਸ਼ੈ ਕੰਮ ਕਰ ਰਹੀ ਸੀ ਉਸ ਦਾ ਮੈਨੂੰ ਡਾਢਾ ਅਹਿਸਾਸ ਸੀ। ਉਹਦੀਆਂ ਅੱਖਾਂ ਵਿੱਚ ਇੱਕ ਵੱਖਰੀ ਜਿਹੀ ਚਮਕ ਉੱਭਰੀ। ਉਹ ਆਪਣੇ ਆਪ ਨੂੰ ਇਸ ਵੇਲੇ ਬੜੀ ਮਹੱਤਵਪੂਰਨ ਸ਼ਖਸੀਅਤ ਸਮਝ ਰਿਹਾ ਸੀ। ਉਹਨੇ ਆਪਣੇ ਮੂੰਹ ਤੇ ਮਨ ਖਿੱਚਵਾਂ ਹਾਸਾ ਲਿਆਉਣ ਦਾ ਯਤਨ ਕੀਤਾ, ਪਰ ਉਹਦੇ ਸਾਰੇ ਜਜ਼ਬਿਆਂ ਤੇ ਪਾਣੀ ਜਿਹਾ ਫਿਰਦਾ ਮਹਿਸੂਸ ਹੋਇਆ ਜਦੋਂ ਮੈਂ ਉਹਨੂੰ ਆਖਿਆ, ਨਹੀਂ ਬਈ, ਮੈਨੂੰ ਤੇਰੀ ਉਹੀ ਸੂਰਤ ਚਾਹੀਦੀ ਏ ਜਿਹੜੀ ਪਹਿਲਾਂ ਸੀ। ਤੇ ਉਹ ਝਟਪਟ ਆਪਣੀ ਅਸਲੀ ਸੂਰਤ ਵਿੱਚ ਆ ਗਿਆ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਿਕ ਭੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ। 500 ਉਹਨੇ ਫੜ ਕੇ ਯਾਰੋ ਆਪਣੇ ਬੋਝੇ ਪਾਇਆ, ਝਟਪਟ ਦੇ ਵਿੱਚ ਆਪਣੇ ਉਤੇ ਅਸਲੀ ਰੂਪ ਚ ਆਇਆ। ਸ਼ੱਕ ਪੈ ਗਿਆ ਉਹਨੂੰ ਆਪਣੇ ਪੈਸੇ ਨਾ ਉਹ ਮੰਗੇ, 10-10 ਹੋਰ ਵੀ ਦਿੰਦਾ ਜਾਵੇ ਜਿਹੜਾ ਉਥੋਂ ਲੰਘੇ। ਵੱਖੋ ਵੱਖ ਜੀ ਪਾਸਿਆਂ ਵੱਲੋਂ ਫੋਟੋਆਂ ਖਿੱਚ ਮੈਂ ਲਈਆਂ, ਇੱਕ ਇੱਟ ਤੇ ਬੈਠਾ ਸੀ ਉਹ ਇੱਟਾਂ ਕੋਲ ਸੀ ਪਈਆਂ। ਗੋਡੇ ਉਹਨੇ ਉੱਚੇ ਕੀਤੇ ਗੋਲੀਆਂ ਰੱਖ ਕੇ ਬੈਠਾ, ਕਈ ਵਰਿਆਂ ਦੀ ਧੁੱਪ ਛਾਂ ਦਾ ਮਜ਼ਾ ਚੱਕ ਕੇ ਬੈਠਾ। ਮਾਸ ਨਾ ਬੋਟੀ ਤਨ ਦੇ ਉੱਤੇ ਸੁੱਕੀਆਂ ਸੁੱਕੀਆਂ ਲੱਤਾਂ, ਮੱਤਾ ਭਰਿਆ ਉਹਦਾ ਸਾਰਾ ਚੁਰਲੀਆਂ ਦੇ ਨਾਲ ਵੱਟਾਂ। ਗੱਲਾਂ ਸੋਕੇ ਉਹਦੀਆਂ ਯਾਰੋ ਹੱਡੀਆਂ ਦੇ ਨਾਲ ਲੱਗੀਆਂ, ਤਾਂ ਉੱਤੋਂ ਪਾਟੀਆਂ ਹੋਈਆਂ ਪੈਰਾਂ ਦੀਆਂ ਅੱਡੀਆਂ। ਇਸ ਰੂਪ ਦਾ ਨਕਸ਼ਾ ਉਹਦਾ ਚਿੱਟਿਆਂ ਦੀ ਤਸਵੀਰ, ਖਬਰੇ ਕਾਦਰ ਉਹਦੀ ਯਾਰੋ ਲਿਖੀਏ ਤਕਦੀਰ। ਸੁੱਕੀਆਂ ਹੋਈਆਂ ਰਗਾਂ ਵਿੱਚੋਂ ਕੰਡੀ ਨਿਕਲੀ ਹੋਈ, ਮੋਢਿਆਂ ਉੱਤੇ ਰੱਖੀ ਉਹਨੇ ਪਾਟੀ ਹੋਈ ਲੋਈ।
ਖਬਰੇ ਯਾਰ ਜਵਾਨੀ ਵਾਰੇ ਮਾਸ ਉਹਦੇ ਤੇ ਹੋਵੇ, ਪਰ ਉਹਦੇ ਤੋਂ ਅੱਜ ਤਾਂ ਯਾਰੋ ਕਾਂ ਦਾ ਰੱਜ ਨਾ ਹੋਵੇ। ਖਬਰੇ ਕਿਹੜੇ ਦੁੱਖ ਨੇ ਉਹਦਾ ਇਹ ਹਾਲ ਸੀ ਕੀਤਾ, ਜਿਹੜਾ ਕੱਪੜਾ ਜਿੱਥੋਂ ਪਾਟਾ ਉਹਨੇ ਨਹੀਂ ਸੀ ਸੀਤਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਲਿਖਾਰੀ ਲਿਖਦਾ ਹੈ, ਮੇਰੇ ਦਿਲ ਵਿੱਚ ਬੜੀ ਵਾਰ ਆਇਆ ਸੀ ਕਿ ਮੈਂ ਇਹਦੇ ਕੋਲ ਮੰਗਤਾ ਬਣਨ ਦਾ ਕਾਰਨ ਪੁੱਛਾਂ, ਪਰ ਮੇਰੇ ਕੋਲ ਵੇਲ ਨਹੀਂ ਰਿਹਾ। ਉਹਦੇ ਕੋਲੋਂ ਰੋਜ਼ 2 ਵਾਰੀ ਲੰਘਦਾ ਸਾਂ। ਉਹਨੂੰ ਇੱਥੇ ਬਹਿ ਕੇ ਮੰਗਦੇ ਨੂੰ ਕੋਈ 1 ਵਰਾ ਗੁਜ਼ਰ ਗਿਆ ਸੀ ਤੇ ਮੈਂ ਇਹਨੂੰ 1 ਵਰੇ ਤੋਂ ਹੀ ਵੇਖ ਰਿਹਾ ਸਾਂ। ਐਤਵਾਰ ਵਾਲੇ ਦਿਨ ਘਰੋਂ ਨਹੀਂ ਸੀ ਨਿਕਲਦਾ, ਛੁੱਟੀ ਨੂੰ ਛੁੱਟੀ ਸਮਝ ਕੇ ਘਰ ਹੀ ਰਹਿੰਦਾ। ਇਸ ਮੰਗਤੇ ਕੋਲੋਂ ਮੈਂ ਇੱਥੇ ਬਹਿਣ ਤੇ ਉੱਠਣ ਦਾ ਵੇਲਾ ਪੁੱਛਿਆ ਤੇ ਉਹਨੇ ਕਿਹਾ, ਮੈਂ ਸਵੇਰੇ 6 ਵਜੇ ਆ ਜਾਣਾ ਵਾਂ ਤੇ 9:30 ਵਜੇ ਇਹ ਟਿਕਾਣਾ ਛੱਡ ਜਾਣਾ ਵਾਂ। ਖੌਰੇ ਇੰਨੇ ਟਾਈਮ ਵਿੱਚ ਉਹਦੀ ਲੋੜ ਦੇ ਪੈਸੇ ਇਕੱਠੇ ਹੋ ਜਾਂਦੇ ਹੋਣਗੇ। ਮੈਨੂੰ ਇਹਦੇ ਬੈਠਣ ਦੇ ਢੰਗ ਤੇ ਮੂੰਹ ਤੇ ਪਸਰੀ ਮਸਕੀਨੀ ਤੇ ਆਪ ਬਣਾਈ ਮਜ਼ਲੂਮੀਅਤ ਨੇ ਖਿੱਚ ਪਾਈ ਸੀ ਤੇ ਮੈਂ ਇਹਦੇ ਨਾਲ ਗੱਲ ਕਰਨ ਦਾ ਇਰਾਦਾ ਕੀਤਾ ਸੀ। ਮੈਂ ਉਹਨੂੰ ਪੁੱਛਣਾ ਚਾਹੁੰਦਾ ਸੀ ਵੀ ਉਹ ਇਸ ਹਾਲ ਵਿੱਚ ਕਿਉਂ ਹੈ ਤੇ ਕਿਵੇਂ ਪਹੁੰਚਿਆ ਹੈ, ਪਰ ਮੈਨੂੰ ਮੌਕਾ ਹੀ ਨਹੀਂ ਮਿਲ ਰਿਹਾ ਸੀ। ਪਰ ਅੱਜ ਮੌਕਾ ਮਿਲਣ ਤੇ ਮੈਂ ਉਹਨੂੰ ਭੀਖ ਮੰਗਣ ਦਾ ਪੁੱਛਿਆ ਤੇ ਉਹ ਆਖਣ ਲੱਗਾ, ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਮੈਂ ਕੀ ਕਰਾਂ? ਮੇਰੇ 4 ਜਵਾਕ ਹਨ, ਮੇਰੇ ਘਰ ਵਾਲੀ ਏ, ਕੀ ਮੈਂ ਉਹਨਾਂ ਨੂੰ ਭੁੱਖਿਆ ਮਾਰ ਦਿਆਂ? ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਦੱਸ ਮੈਂ ਕੀ ਕਰਾਂ? ਜਦੋਂ ਉਹਨੇ ਇਹ ਗੱਲ ਘੜੀ ਮੁੜੀ ਆਖੀ ਕਿ ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਮੈਂ ਕੀ ਕਰਾਂ, ਤੇ ਮੈਨੂੰ ਕੁਝ ਵੱਟ ਜਿਹਾ ਚੜ ਗਿਆ। ਮੈਂ ਆਖਿਆ, ਤੇਰੇ ਕੋਲੋਂ ਕੰਮ ਕਿਉਂ ਨਹੀਂ ਹੁੰਦਾ? ਤੂੰ ਚੰਗਾ ਭਲਾ ਤੇ ਹੈ ਵੇਂ, ਮੰਗ ਪਿੰਨ ਕੇ ਖਾਣਾ ਗੁਨਾਹ ਏ। ਇਸ ਗੱਲ ਤੇ ਉਹ ਖਿੱਝ ਕੇ ਆਖਣ ਲੱਗਾ, ਦੱਸਿਆ ਤੇ ਹੈ ਵੇ, ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਮੈਂ ਕੀ ਕਰਾਂ? ਮੇਰੀ ਮਾਂ ਮਰ ਗਈ ਏ। ਮੇਰੇ ਸੱਜਣੋ, ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਕੀ ਕਰਾਂ ਮੈਂ ਕੰਮ ਨਹੀਂ ਹੁੰਦਾ, ਬੱਚੇ ਭੁੱਖੇ ਮਾਰਾਂ, ਦਿਲ ਮੇਰੇ ਵਿੱਚ ਵੱਜਣ ਵਾਲੀਆਂ ਟੁੱਟੀਆਂ ਹੋਈਆਂ ਤਾਰਾਂ। ਬੀਵੀ ਮੇਰੀ ਓਨ ਮਾਣੀ ਕਰ ਕੁਝ ਨਹੀਂ ਸਕਦੀ, ਲੈ ਕੇ ਆਵਾਂ ਮੰਗ ਕੇ ਯਾਰੋ ਉਹ ਮੇਰਾ ਰਾਹ ਤੱਕਦੀ। ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਦੱਸ ਮੈਂ ਕੀ ਕਰਾਂ? ਜੇ ਨਾ ਮੰਗਾ ਚੁੰਡੀ ਆਟਾ ਭੁੱਖਾ ਯਾਰ ਮਰਾਂ। ਮੁੜ ਮੁੜ ਕੇ ਉਹ ਆਖੀ ਜਾਵੇ, ਚੜਿਆ ਗੁੱਸਾ ਮੈਨੂੰ, ਕਿਉਂ ਨਹੀਂ ਜੀ ਕੰਮ ਹੁੰਦਾ ਤੇਥੋਂ, ਕੀ ਹੋਇਆ ਏ ਤੈਨੂੰ? ਖਿੱਚ ਕੇ ਉਹ ਵੀ ਆਖਣ ਲੱਗਾ, ਮਾਂ ਮਰੀਏ ਮੇਰੀ, ਕਈਆਂ ਦੀਆਂ ਮਾਵਾਂ ਮਰੀਆਂ, ਕੀ ਮਰੀ ਜੇ ਤੇਰੀ? ਇਉਂ ਹੀ ਮੁੜ ਮੁੜ ਆਖੀ ਜਾਵੇ, ਕੰਮ ਨਹੀਂ ਮੇਥੋਂ ਹੁੰਦਾ, ਮੈਂ ਵੀ ਆਖੀ ਜਾਵਾਂ, ਕਿਉਂ ਨਹੀਂ ਕੰਮ ਜੀ ਤੇਥੋਂ ਹੁੰਦਾ? ਖਿੱਚਾ ਤਾਂ ਨਹੀਂ ਲੱਗੀ ਹੋਈ ਦੋਵਾਂ ਪਾਸੇ ਗੱਲਾਂ, ਕਿਹੜੀ ਚਾਲ ਸੀ ਰਹਿ ਗਈ ਯਾਰੋ ਜਿਹੜੀ ਅੱਗੇ ਚੱਲਾਂ? ਮਾਂ ਜਿਨ੍ਹਾਂ ਦੀ ਮਰ ਜਾਏ ਕੀ ਉਹ ਸਾਰੇ ਮੰਗ ਕੇ ਖਾਂਦੇ, ਕੰਮ ਕਾਰ ਨਹੀਂ ਕਰਦੇ ਉਹ ਤਾਂ ਸਾਰੇ ਮੰਗਣ ਜਾਂਦੇ। ਆਖ ਕੇ ਉਹ ਜੀ ਆਖਣ ਲੱਗਾ, ਕਿੱਥੇ ਵੇ ਸਰਕਾਰ, ਜਿੱਦੀ ਜ਼ਿੰਮੇਦਾਰੀ ਦੇਵੇ ਸਾਨੂੰ ਕੋਈ ਕੰਮਕਾਰ। ਸੁਣ ਕੇ ਗੱਲ ਹੈਰਾਨ ਮੈਂ ਹੋਇਆ, ਸੱਚਾ ਮੰਗਣ ਵਾਲਾ, ਮਾਂ ਉਹ ਕਿਹਨੂੰ ਕਹਿੰਦਾ ਜਿੰਨੇ ਲਾਉਣਾ ਉਹਦਾ ਜਾਲਾ।
ਸੱਚ ਸਿਆਣੇ ਕਹਿੰਦੇ ਭੁੱਖ ਤੇ ਮੰਗਣ ਕੱਲੇ ਯਾਰਾ ਪੇਟ ਭਰਨ ਦਾ ਜਦ ਨਾ ਲੰਗੇ ਵਿੱਚ ਜਹਾਨੇ ਚਾਰਾ ਕਿਉਂ ਮੰਗੇ ਝੋਲੀ ਕਰਕੇ ਜਿਹਦੇ ਘਰ ਜਿਦਾਣੇ ਜਿਹਦੇ ਘਰ ਜਿਦਾਣੇ ਉਹਦੇ ਕਮਲੇ ਹੋਣ ਸਿਆਣੇ ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਲਿਖਾਰੀ ਕਹਿੰਦਾ ਹੈ ਜਦੋਂ ਮੈਨੂੰ ਉਹਨੇ ਇਹ ਜਵਾਬ ਦਿੱਤਾ ਮੈਨੂੰ ਇੰਜ ਲੱਗਾ ਜਿਵੇਂ ਸਾਰਾ ਮੁਲਕ ਮੇਰੇ ਦੁਆਲੇ ਇਕੱਠਾ ਹੋ ਗਿਆ ਹੋਵੇ, ਜਿਵੇਂ ਮੇਰੇ ਹਰ ਪਾਸੇ ਇੱਕੋ ਆਵਾਜ਼ ਗੂੰਜ ਰਹੀ ਹੋਵੇ ਤੇ ਹਰ ਬੰਦਾ ਕਹਿੰਦਾ ਹੋਵੇ ਮੇਰੀ ਮਾਂ ਮਰ ਗਈ ਏ, ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਮੈਂ ਤਾਂ ਭੀਖ ਮੰਗ ਕੇ ਹੀ ਖਾਵਾਂਗਾ, ਮੇਰੀ ਮਾਂ ਮਰ ਗਈ ਏ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਮੈਨੂੰ ਉਸ ਵੇਲੇ ਹਰ ਬੰਦੇ ਦੀ ਮਾਂ ਮਰੀ ਜਾਪੀ। ਕਿਉਂ ਜੇ ਇਸ ਬੇਰੋਜ਼ਗਾਰੀ ਤੰਗ ਦਸਤੀ ਤੋਂ ਤੰਗ ਆ ਕੇ ਲੋਕ ਗਦਾਗਰੀ ਵੱਲ ਟੁਰ ਪਏ ਨੇ ਤੇ ਇਹਦਾ ਮਤਲਬ ਇਹ ਵੇ ਕਿ ਇਹਨਾਂ ਨੂੰ ਵਧਾਵਾ ਦੇਣ ਦੀ ਬਜਾਏ ਇਹਨਾਂ ਨੂੰ ਗਦਾਗਰੀ ਤੋਂ ਛੁਡਾਇਆ ਜਾਏ। ਅਦਾਰੇ ਕੁਝ ਇਹਨਾਂ ਵਾਸਤੇ ਕਰਨ ਤਾਂ ਜੇ ਲੋਕ ਮੰਗਣ ਤੇ ਮਜਬੂਰ ਨਾ ਹੋਣ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਮੇਰੀ ਮਾਂ ਮਰ ਗਈ ਏ ਤੇ ਇਸ ਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।